Jagtar Singh Johal acquitted in first court trial. British man detained in India since 2017 has been cleared of one charge but still faces death penalty. ਬਾਕੀ ਕੇਸਾਂ 'ਚ ਵੀ ਜਿਹੜਾ ਉਹ ਡ੍ਰੌਪ ਕਰਨੇ ਹੋਣਗੇ ਉਹਨਾਂ ਨੂੰ, ਕਿਉਂਕਿ ਇਹ ਹੀ ਉਹਦਾ ਆਧਾਰ ਸੀ ਬਹੁਤ ਸਾਰੇ ਕੇਸਾਂ ਦਾ ਜਿਹਦੇ 'ਚ ਕਿ ਸਾਰਾ ਨਾ ਕੋਈ ਗਵਾਹੀ ਪੇਸ਼ ਕਰ ਸਕੇ। ਜੇ ਬ੍ਰਿਟਿਸ਼ ਪ੍ਰੈਸ਼ਰ ਵੀ ਇੰਡੀਆ ਤੇ ਬਿਲਟ ਹੋ ਰਿਹਾ ਹੈ ਕਿ ਜਗਤਾਰ ਸਿੰਘ ਜੌਹਲ ਨੂੰ ਛੱਡੋ, ਝੂਠੇ ਕੇਸ ਨੇ ਉਹਨਾਂ ਨੇ ਹੀ ਬਣਵਾਏ ਹੋਏ ਨੇ ਕੋਰਟ ਰਾਹੀਂ, ਉੱਥੇ ਹੀ ਕੋਰਟ ਨੂੰ ਇਹ ਕਿਹਾ ਹੋਏਗਾ ਕਿ ਭਾਈ ਇਹ ਹੁਣ ਜਿਹੜਾ ਸਾਨੂੰ ਛੱਡਣਾ ਪੈਣਾ ਤਾਂ ਇਹਨੂੰ ਇੱਕ ਡ੍ਰੌਪ ਕਰੋ, ਬਾਕੀ ਵੀ ਉਹ ਫੇਰੇ ਹੋਏਗਾ ਜੀ ਅਸੀਂ ਨਹੀਂ ਕੀਤਾ ਸੀ, ਉਹ ਤਾਂ ਸੀ ਔਰ ਅਦਾਲਤਾਂ ਨੇ ਛੱਡਿਆ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ 8 ਸਾਲ ਤੋਂ ਭਾਰਤ ਸਰਕਾਰ ਨੇ ਯੂਕੇ ਦੇ ਸ਼ਹਿਰੀ ਜਗਤਾਰ ਸਿੰਘ ਜੱਗੀ ਜੌਹਲ ਨੂੰ ਕੈਦਖਾਨੇ ਵਿੱਚ ਰੱਖਿਆ ਹੋਇਆ ਹੈ ਔਰ ਉਸ ਦੇ ਉੱਤੇ ਬਹੁਤ ਸਾਰੇ ਝੂਠੇ ਕੇਸ ਪਾਏ ਗਏ ਨੇ। ਔਰ ਅੱਜ ਮੋਗੇ ਦੀ ਇੱਕ ਅਦਾਲਤ ਨੇ ਜੱਗੀ ਜੌਹਲ ਨੂੰ ਟਾਰਗੇਟ ਕਿਲਿੰਗ ਦੇ ਇੱਕ ਮਾਮਲੇ ਵਿੱਚ ਬਰੀ ਕਰ ਦਿੱਤਾ ਹੈ। ਸੋ ਇਸ 'ਚੋਂ ਭਾਵੇਂ ਜਿਹੜੀ ਰਿਹਾਈ ਦੀ ਆਸ ਦੀ ਕਿਰਨ ਜਿਹੜੀ ਨਜ਼ਰ ਆ ਰਹੀ ਹੈ, ਪਰ ਇਹ ਹਕੀਕਤ ਹੈ ਕਿ ਜੱਗੀ ਜੌਹਲ ਦੀ ਜਿਹੜੀ ਰਿਹਾਈ ਹੈ ਬ੍ਰਿਟਿਸ਼ ਗੌਰਮੈਂਟ ਦੇ ਦਬਾਅ ਹੇਠ ਹੀ ਹੋਵੇਗੀ, ਕਿਉਂਕਿ ਜੱਗੀ ਜੌਹਲ ਇੱਕ ਸਿਆਸੀ ਕੈਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਇਹ ਦੇਖਦੇ ਹਾਂ ਕਿ ਬੇਸ਼ੱਕ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਜਿਹੜਾ ਇੰਡੀਅਨ ਸਿਸਟਮ ਨੇ 2023 ਜਿਹੜਾ ਸਾਹਮਣੇ ਆਇਆ, ਹਾਲਾਂ ਸਾਡਾ ਇਹ ਲਗਾਤਾਰਤਾ ਨਾਲ ਕਹਿਣਾ ਹੈ ਕਿ ਔਰ ਹੁਣ ਤਾਂ ਜਿਹੜੀ ਕੈਨੇਡਾ ਦੀ ਉਸ ਇਨਵੈਸਟੀਗੇਸ਼ਨ ਦੀ 193 ਪੇਜ ਦੀ ਰਿਪੋਰਟ ਜਸਟਿਸ ਹੋਗ ਦੀ, ਉਸਨੇ ਵੀ ਸਾਬਤ ਕੀਤਾ ਕਿ ਵੀ ਇਹ ਤਾਂ 1980ਵਿਆਂ ਦੀ ਬਿਗਨਿੰਗ ਤੋਂ ਹੀ 1970s ਦੇ ਲੇਟ ਉਹ ਜਿਹੜਾ ਇਹਨਾਂ ਦੀ ਕੈਨੇਡਾ ਦੇ ਵਿੱਚ ਆਮਦ ਇੰਟਰਫੀਅਰੈਂਸ ਸਿੱਖਾਂ ਦੇ ਮਾਮਲਿਆਂ 'ਚ ਔਰ 1985 ਦਾ 에ਅਰ ਇੰਡੀਆ ਡਿਜ਼ਾਸਟਰ, ਇਹਨਾਂ ਦਾ ਮਾਸਟਰਮਾਈਂਡ। ਇਸੇ ਤਰ੍ਹਾਂ ਯੂਕੇ ਦੇ ਵਿੱਚ ਹਾਲਾਂ ਜੱਜ ਬੇਸਡ ਇਨਕੁਆਇਰੀ ਜਿਹੜੀ ਮੰਨੀ ਹੋਈ ਹੈ ਲੇਬਰ ਨੇ ਅਜੇ ਤੱਕ ਉਸ ਦੇ ਉੱਤੇ ਅਮਲ ਦਰਾਮਦ ਨਹੀਂ ਕੀਤਾ, ਪਰ ਜਦੋਂ ਇਹ ਸਾਹਮਣੇ ਆਏਗਾ ਕਿ ਬੇਸ਼ੱਕ ਉਸ ਦਾ ਦਾਇਰਾਕਾਰ ਤਾਂ ਇਹੀ ਹੈ ਕਿ ਵੀ ਬ੍ਰਿਟਿਸ਼ ਗਵਰਨਮੈਂਟ ਨੇ ਜੂਨ 84 ਦੇ ਘੱਲੂਘਾਰੇ ਦੇ ਵਿੱਚ ਕੀ ਰੋਲ ਅਦਾ ਕੀਤਾ, ਕਿਉਂਕਿ ਇਹ ਤਾਂ ਸਾਹਮਣੇ ਆ ਗਿਆ ਕਿ ਮਾਰਗਰੇਟ ਥੈਚਰ ਨੂੰ ਫਰਵਰੀ ਦੇ ਮਹੀਨੇ 'ਚ ਇੰਦਰਾ ਗਾਂਧੀ ਨੇ ਚਿੱਠੀ ਲਿਖੀ, ਉਹਨਾਂ ਦੇ 2 ਆਫਿਸਰ MI6 ਦੇ ਜਿਹੜੇ ਨੇ ਉਹ ਗਏ ਔਰ ਉਹਨਾਂ ਨੇ ਕੀ ਮਦਦ ਕੀਤੀ ਉਹ ਆਪਣੇ ਆਪ 'ਚ ਹੀ। ਪਰ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਬਾਹਰਲੇ ਮੁਲਕਾਂ ਦੇ ਵਿੱਚ ਖਾਲਿਸਤਾਨ ਦੀ ਐਕਟੀਵਿਟੀ ਨੂੰ ਲੈ ਕੇ ਜਿਹੜੀਆਂ ਉਹਨਾਂ ਦੀਆਂ ਏਜੰਸੀਆਂ ਨੇ ਉਹ ਇਸ ਕਦਰ ਜਿਹੜੀਆਂ ਨੇ ਉਹ ਇਨਵੋਲਵ ਸੀ ਕਿ ਉਹਨਾਂ ਨੇ ਹਕੂਮਤੀ ਲੈਵਲ ਦੇ ਉੱਤੇ ਵੀ ਇਨਫਲੂਐਂਸ ਕੀਤਾ। ਪਿਛਲੇ ਦਿਨਾਂ 'ਚ ਇੱਕ ਵੀਡੀਓ ਮੈਨੂੰ ਸਾਡੇ ਇੱਕ ਵੀਰ ਨੇ ਭੇਜੀ, ਦੇਖਣ ਦਾ ਮੌਕਾ ਮਿਲਿਆ, ਹਾਲਾਂ ਬਹੁਤ ਸਾਰੀ ਬੋਸਟਿੰਗ ਕੀਤੀ ਹੋਈ ਸੀ ਉਹਦੇ 'ਚ ਕਿ ਜੀ ਕਿਵੇਂ ਇੰਟੈਲੀਜੈਂਸ ਬਿਊਰੋ ਜਿਹੜਾ 47 ਤੋਂ ਬਾਅਦ ਤਾਂ ਇੱਕੋ ਇੱਕ ਮੇਨ ਇੰਟੈਲੀਜੈਂਸ ਏਜੰਸੀ ਸੀ, ਪਾਕਿਸਤਾਨ 'ਚ ਵੀ ਉਹੀ ਹੈ, ਅੱਜ ਵੀ ਉਹੀ ਰਿਹਾ, ਲੇਕਿਨ ਕਿਵੇਂ ਇੰਦਰਾ ਗਾਂਧੀ ਨੇ ਜਿਹੜਾ ਆਪਣੇ ਉਸ ਪੀਰੀਅਡ ਦੇ ਵਿੱਚ IB ਦੇ ਆਫਿਸਰ RN ਕੌਰ ਨੂੰ ਰਾਹ ਦਾ ਚੀਫ ਬਣਾ ਕੇ ਕਿਵੇਂ ਰਾਹ ਏਜੰਸੀ ਜਿਹੜੀ ਹੈ ਉਹ ਖੜੀ ਕੀਤੀ, 250 ਯੰਗ ਆਫਿਸਰਸ ਜਿਹੜੇ ਇੱਧਰੋਂ ਉੱਧਰੋਂ ਪਿਕ ਕੀਤੇ IPS 'ਚੋਂ ਦੂਜੇ ਤੀਜੇ। ਪਰ ਉਹ ਜਿਹੜੀ ਸਾਰੀ ਵੀਡੀਓ ਸੀ ਉਹਦਾ ਇਹ ਸੀ ਕਿ ਵੀ CIA ਦੀ ਇੰਨੀ ਕੁ ਇੰਟਰਫੇਅਰੈਂਸ ਸੀ ਵਿਦਨ ਇੰਡੀਆ। ਉਹ ਭਾਵੇਂ ਸਿੱਕਮ ਦਾ ਚੋਗਿਆਲ ਨੂੰ ਜਿਹੜੀ ਉਹਨੇ ਕਿਹਾ ਜੀ ਜਿਹਦੇ ਨਾਲ ਉਹਨੇ ਚੋਗਿਆਲ ਨੇ ਵਿਆਹ ਕੀਤਾ ਉਹ ਵੀ ਅਮਰੀਕਨ ਲੇਡੀ ਹਨੀ ਟਰੈਪ ਸੀ ਔਰ ਦੂਜਾ ਸੀ, ਔਰ ਇੰਦਰਾ ਗਾਂਧੀ ਨੇ ਜਿਹੜਾ ਫਿਰ ਰਾਹ ਬਣਾਈ ਕਿ ਰਾਹ ਨੇ CIA ਨੂੰ ਲੋਹੇ ਦੇ ਚਣੇ ਚਬਾ ਦਿੱਤੇ ਔਰ CIA ਦੇ ਨੱਕ ਦੇ ਥੱਲੇ ਫਿਰ ਉਹਨਾਂ ਨੇ ਸਿੱਕਮ ਨੂੰ ਵੀ ਇੰਡੀਆ ਦਾ ਹਿੱਸਾ ਬਣਾਇਆ, ਬੰਗਲਾਦੇਸ਼ ਆਪਰੇਸ਼ਨ ਵੀ ਕੀਤਾ ਔਰ 84 ਤੋਂ ਪੀਰੀਅਡ ਨੂੰ ਵੀ ਉਹਨੇ ਉਹ ਸਾਰਾ ਉੱਥੇ ਇਹਨੂੰ ਜਿਹੜਾ ਸਪਾਈ ਮਾਸਟਰ ਜਿਹੜਾ ਜੇਮਸ ਬੌਂਡ ਬਣਿਆ ਹੋਇਆ ਅਜੀਤ ਡੋਵਾਲ, ਉਹ ਆਪਣੇ ਆਪ ਨੂੰ ਜੇਮਸ ਬੌਂਡ ਹੀ ਕਹਿੰਦਾ ਕਿ ਜੀ ਉਹਦੇ ਰਾਹੀਂ ਕੀਤਾ। ਸੋ ਕਹਿਣ ਦਾ ਮਤਲਬ ਇਹ ਹੈ ਵੀ ਉਹ ਇਹ ਕਹਿੰਦਾ ਵੀ ਅੱਜ ਜਿਹੜੀ ਸਾਡੀ ਰਾਹ ਏਜੰਸੀ ਹੈ ਉਹ ਇਸ ਲੈਵਲ ਦੇ ਉੱਤੇ ਪਹੁੰਚ ਗਈ ਹੈ ਕਿ CIA ਔਰ ਮੋਸਾਦ ਔਰ KGB ਔਰ MI6 ਜਿਹੜੀਆਂ ਨੇ ਉਹ ਵੀ ਖੌਫਜ਼ਦਾ ਨੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਟੈਲੀਜੈਂਸ ਬਿਊਰੋ ਦੇ ਨਾਲ ਰਾਹ ਨੇ ਜੋ ਰੋਲ ਬਾਹਰ ਸਿੱਖ ਇਸ਼ੂ 'ਚ ਅਸੀਂ ਕਹਿ ਸਕਦੇ ਹਾਂ
ਕਿ ਵੀ ਕਿਸ ਹੱਦ ਤੱਕ ਜਾ ਕੇ ਇਹਨਾਂ ਨੇ ਹੁਣ ਹਵਾਈ ਹਾਦਸਾ ਜਿਹੜਾ ਕਰਵਾਇਆ ਗਿਆ 328 29 ਬੇਗੁਨਾਹ ਮੁਸਾਫਰਾਂ ਦਾ ਮਾਰੇ ਜਾਣਾ, ਖਾਲਿਸਤਾਨ ਦੀ ਲਹਿਰ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾਉਣਾ। ਪਰ ਇਸ ਸਭ ਦੇ ਬਾਵਜੂਦ ਗੱਲ ਇਹ ਨਹੀਂ ਹੈ, ਜਿਵੇਂ ਰਾਜਾ ਨੁਸਰਤ ਅਲੀ ਉਹਨਾਂ ਦਾ ਅਸੀਂ ਆਰਟੀਕਲ ਸਾਂਝਾ ਕੀਤਾ ਸੀ ਲਾਸਟ ਫਰਾਈਡੇ ਦੇ ਪ੍ਰੋਗਰਾਮ 'ਚ ਕਿ ਖਾਲਿਸਤਾਨ ਇਜ਼ ਇਨ ਦਾ ਮੇਕਿੰਗ। ਉਹਦੇ 'ਚ ਉਹਨਾਂ ਨੇ ਕਿਹਾ ਵੀ ਸਿੱਖਾਂ ਨੇ, ਸਿੱਖ ਡਾਇਸਪੋਰਾ ਨੇ ਆਊਟਡੂ ਕੀਤਾ ਇੰਡੀਆ ਦੀ ਡੀਪ ਸਟੇਟ ਨੂੰ। ਔਰ ਉਹਦਾ ਰੀਜ਼ਨ ਇਹ ਕਿ ਡਾਇਸਪੋਰਾ ਸਿੱਖ ਜਿਉਂ-ਜਿਉਂ ਸਮਝਦੇ ਚਲੇ ਗਏ, ਬੇਸ਼ੱਕ ਬਹੁਤ ਸਾਰੀਆਂ ਆਡਸ ਦੇ ਨਾਲ ਸਾਨੂੰ ਜੂਝਣਾ ਪਿਆ ਔਰ ਅੱਜ ਵੀ ਪੈ ਰਿਹਾ। ਇਹ ਨਹੀਂ ਹੈ ਕਿ ਵੀ ਉਹ ਕੋਈ ਡੇਂਜਰ ਓਵਰ ਹੋ ਗਿਆ ਜਦੋਂ ਦੇ ਐਕਸਪੋਜ਼ ਹੋਏ ਨੇ, ਲੇਕਿਨ ਇਹਨਾਂ ਨੇ ਇਸ ਪਾਰਟ ਨੂੰ ਰੱਖਿਆ ਵੀ ਉੱਥੇ ਵੀ ਉਹਨਾਂ ਇੱਕ ਤਾਂ ਇਹਨਾਂ ਨੇ ਵੀਜ਼ੇ ਨੂੰ ਐਜ਼ ਏ ਵੈਪਨ ਯੂਜ਼ ਕੀਤਾ ਪਹਿਲੇ ਦਿਨ ਤੋਂ ਹੀ ਕਿ ਜੀ ਜਿਹੜਾ ਕੋਈ ਪ੍ਰੋਟੈਸਟ ਜਾਂਦਾ ਖਾਲਿਸਤਾਨ ਦੀ ਗੱਲ ਕਰਦਾ ਉਹਨੂੰ ਵੀਜ਼ਾ ਨਾ ਦਿਓ। ਫਿਰ ਜਿਹੜੇ ਵੀਜ਼ਾ ਲੈ ਕੇ ਗਏ ਉਹਨਾਂ ਨੂੰ ਫੜ ਕੇ, ਜਿਹੜਾ ਜਿਵੇਂ ਬਲਬੀਰ ਸਿੰਘ ਢਿੱਲੋਂ ਸਿੱਖ ਯੂਥ ਆਫ ਅਮਰੀਕਾ ਦੇ ਕਾਰਕੁਨ ਸੀ, ਉੱਥੇ ਝੂਠੇ ਕੇਸ 'ਚ ਉਹਨਾਂ ਨੂੰ ਫਸਾ ਦਿੱਤਾ ਸੀ। ਫਿਰ ਉਹਨਾਂ ਨੇ ਜਦੋਂ ਇਹ ਵੀ ਦੇਖਿਆ ਕਿ ਵੀ ਇਸ ਸਾਰੇ ਦੇ ਬਾਵਜੂਦ ਵੀ ਗੱਲ ਕੋਈ ਕਿੰਨੇ ਕੁਛ ਠੀਕ ਹੈ, ਕਈਆਂ ਨੇ ਕੰਪਰੋਮਾਈਜ਼ ਕੀਤਾ। ਅੱਜ ਵੀ ਇੱਕ ਵੱਡਾ ਤਬਕਾ ਹੈ ਜਿਹੜਾ ਪਿੱਛੇ ਆਣ ਜਾਣ ਲੱਗ ਜਾਂਦਾ। ਮੈਨੂੰ ਇਹ ਹੁੰਦਾ ਕਿ ਵੀ ਇਹਨਾਂ ਨੇ ਆਪਣੀ ਪੋਜੀਸ਼ਨ ਕੰਪਰੋਮਾਈਜ਼ ਕਰ, ਇਹ ਨਹੀਂ ਹੈ ਵੀ ਉਹ ਰਲ ਜਾਂਦੇ ਨੇ ਜਾਂ ਇਹਨਾਂ ਦੇ ਏਜੰਟ ਬਣ ਜਾਂਦੇ ਨੇ, ਪਰ ਹਕੂਮਤ ਵੀ ਚਾਹੁੰਦੀ ਹੈ ਵੀ ਜਿਹੜਾ ਆਉਣ ਜਾਣ ਲੱਗ ਗਿਆ ਇਹਦਾ ਮਤਲਬ ਹੈ ਵੀ ਉਹ ਹੁਣ ਵੋਕਲ ਖਾਲਿਸਤਾਨੀ ਸਟੇਜਾਂ ਤੇ ਬੋਲਣ ਵਾਲਾ ਨਹੀਂ ਹੋਏਗਾ, ਉਹ ਪਿੱਛੇ ਹਟ ਕੇ ਬੈਠੇਗਾ ਤਾਂ ਕਿ ਆਉਣ ਜਾਣ ਬਣਿਆ ਰਹੇ। ਜਿਹੜੀ ਕਿੱਲਾ ਜ਼ਮੀਨ ਹੈ ਉਹਦੇ 'ਚੋਂ ਵੀ ਹਿੱਸਾ ਆਉਂਦਾ ਹੈ, ਉਹ ਛੱਡਣਾ ਨਹੀਂ ਚਾਹੁੰਦੇ। ਇਹ ਸ਼ਰਮਨਾਕ ਗੱਲ ਹੈ। ਇੱਕ ਪਾਸੇ ਅਸੀਂ ਜਿਹਨਾਂ ਬਹਾਦਰਾਂ ਦੀ ਗੱਲ ਕਰਦੇ ਹਾਂ, ਜਾਂ ਜੇ ਈਵਨ ਅਸੀਂ ਯੂਕਰੇਨ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਵੀ ਲੱਖਾਂ ਮਰ ਗਏ ਨੇ, ਫਿਰ ਵੀ ਲੋਕ ਜਿਹੜੇ ਨੇ ਉਹਨਾਂ ਦਾ ਪ੍ਰੈਜ਼ੀਡੈਂਟ ਕੋਈ ਕੰਪਰੋਮਾਈਜ਼ ਕਰਨ ਨੂੰ ਤਿਆਰ ਨਹੀਂ। ਫਲਸਤੀਨੀਆਂ ਦੀ ਗੱਲ ਹੈ ਸਾਹਮਣੇ ਕਿ ਭਾਈ 1 ਲੱਖ ਤੁਸੀਂ ਮਾਰਤਾ, 2 ਲੱਖ ਜ਼ਖਮੀ ਕੀਤਾ, 2 ਮਿਲੀਅਨ ਨੂੰ ਤੁਸੀਂ ਆ ਹੁਣ ਰਮਜ਼ਾਨ ਚੱਲ ਰਿਹਾ ਉਹਨਾਂ ਦਾ ਜਿਹੜੀ ਉਹਨਾਂ ਨੂੰ ਗਜ਼ਾ ਨੂੰ ਏਡ ਸੀ ਉਹ ਬੰਦ ਕੀਤੀ ਹੈ, ਪਰ ਲੋਕ ਜਿਹੜੇ ਨੇ ਉੱਥੋਂ ਕੁਝ ਛੱਡਣ ਨੂੰ ਤਿਆਰ ਨਹੀਂ ਨੇ। ਜੇ ਅਸੀਂ ਆਪਣੀ ਆਜ਼ਾਦੀ ਦੇ ਲਈ, ਖਾਲਿਸਤਾਨ ਦੇ ਲਈ ਇੱਕ ਵੀਜ਼ੇ ਨੂੰ ਹੀ ਜਿਹੜਾ ਹੈ ਉਹੀ ਸਾਡੀ ਕੀਮਤ ਹੈ, ਤੇ ਕਿੱਲਾ ਜ਼ਮੀਨ ਜਿਹੜੀ ਸਾਡੇ ਸਿਰੋਂ ਰਹਿਣ ਦਿਓ ਆਪਣੇ ਭਰਾਵਾਂ ਭਤੀਜਿਆਂ ਦੂਜਿਆਂ ਦੇ ਕੋਲ। ਲੇਕਿਨ ਚਲੋ ਉਹ ਇੱਕ ਵੱਖਰਾ ਵਿਸ਼ਾ, ਪਰ ਹਮੇਸ਼ਾ ਇਹ ਹੁੰਦਾ ਹੈ ਵੀ ਜਿਹੜੀ ਹਕੂਮਤ ਇਹ ਸਮਝਦੀ ਹੈ ਵੀ ਉਹਨਾਂ ਨੇ ਤੁਹਾਡਾ ਮੋਰਾਲ ਡੇਗਣਾ, ਵੀਜ਼ਾ ਐਜ਼ ਏ ਵੈਪਨ ਯੂਜ਼ ਕੀਤਾ। ਇੱਥੋਂ ਦੇ ਸਿਟੀਜ਼ਨ ਵੀਜ਼ਾ ਲੈ ਕੇ ਗਏ, ਉਹਨਾਂ ਨੂੰ ਡਿਟੇਨ ਕਰਨ। ਪਰ ਸਭ ਤੋਂ ਵਰਸਟ ਪਾਰਟ ਜਿਹੜਾ ਜਿਸ ਤੋਂ ਇਹ ਘਬਰਾਉਂਦੇ ਨੇ ਉਹ ਹੈ ਜਦੋਂ ਤੁਸੀਂ ਹਿਸਟਰੀ ਰਿਮਾਈਂਡਰ ਦੀ ਗੱਲ ਕਰਦੇ ਹੋ, ਜਦੋਂ ਤੁਸੀਂ ਹਿਸਟਰੀ ਦੇ ਉਹਨਾਂ ਨਾਇਕਾਂ ਨੂੰ ਜਿਹੜੇ ਸੱਚਮੁੱਚ ਸਾਡੇ ਜਿਨ੍ਹਾਂ ਨੂੰ ਇਹ ਕਾਲਾ ਦੌਰ ਤੇ ਦਹਿਸ਼ਤਗਰਦ ਕਹਿ ਕੇ ਬਦਨਾਮ ਕਰਦੇ ਨੇ। ਔਰ ਉਹਦੇ 'ਚ ਜੇ ਬਾਹਰਲੇ ਪੱਖੋਂ ਅਸੀਂ ਦੇਖੀਏ, ਜਗਤਾਰ ਸਿੰਘ ਜੌਹਲ ਜਿਹਨੂੰ ਪਿਆਰ ਨਾਲ ਜੱਗੀ ਜੌਹਲ ਕਹਿੰਦੇ ਨੇ, ਉਹਨਾਂ ਨੇ ਯੂਕੇ 'ਚ ਹੁੰਦਿਆਂ ਐਜ਼ ਏ ਯੰਗ ਜਿਹੜਾ ਮੈਨ ਲੈਸਟ ਵੀ ਫੋਰਗੇਟ ਦੇ ਥੱਲੇ ਇੱਕ ਵੈਬਸਾਈਟ ਕ੍ਰੀਏਟ ਕੀਤਾ ਜਿਹਦੇ ਥੱਲੇ ਜਿਹੜੇ ਖਾਲਿਸਤਾਨੀ ਸੰਘਰਸ਼ ਤੇ ਸਾਡੇ ਯੋਧੇ ਜਿਨ੍ਹਾਂ ਨੇ ਜੂਝ ਕੇ ਸ਼ਹੀਦੀਆਂ ਪਾਈਆਂ ਉਹਨਾਂ ਦੀ ਬਰੀਫ ਲਾਈਵ, ਹੁਣ ਤਾਂ ਉਹ ਡਾਊਨ ਹੈ, ਉਸ ਨੂੰ ਕਰਤਾ। ਇਹੀ ਉਹਨਾਂ ਦਾ ਵੱਡਾ ਦੁਸ਼ਮਣ ਬਣਿਆ। ਜਗਤਾਰ ਸਿੰਘ ਜੌਹਲ ਜਦੋਂ ਕਿ ਆਪਣਾ ਵਿਆਹ ਕਰਵਾਉਣ ਦੇ ਲਈ ਪੰਜਾਬ ਗਏ ਔਰ ਆਪਣੀ ਜਿਹੜੀ ਹੈ ਨਵ-ਵਿਆਹੁਤਾ ਸਿੰਘਣੀ ਦੇ ਨਾਲ ਜਿਹੜੇ ਉਹ ਇੱਕ ਮਾਲ ਦੇ ਉੱਤੇ ਸਟੋਰ ਤੇ ਸ਼ਾਪਿੰਗ ਕਰਨ ਗਏ ਤਾਂ ਉਹਨਾਂ ਨੂੰ ਚੁੱਕਿਆ ਗਿਆ। ਕੈਪਟਨ ਅਮਰਿੰਦਰ ਦੀ ਹਕੂਮਤ ਸੀ ਉਸ ਵੇਲੇ ਦਾ SSP ਜਿਹੜਾ ਹੁਣ ਖੁਦ ਭਗੌੜਾ ਹੈ ਡਰੱਗ ਕੇਸ ਦੇ ਵਿੱਚ, ਰਣਜੀਤ ਹੁੰਦਲ, ਉਸ ਨੇ ਉਹਨਾਂ ਨੂੰ ਚੁੱਕਿਆ। ਇਹ ਲਗਭਗ 8 ਸਾਲ ਪੁਰਾਣੀ ਕਹਾਣੀ ਹੈ ਔਰ 8 ਸਾਲ ਤੋਂ ਕੈਦ ਦੇ ਵਿੱਚ, ਝੂਠੇ 8-9 ਕੇਸ, ਔਰ ਉਹਦੇ ਜਿਹੜਾ ਇੱਕ ਕੇਸ ਮੂਲ ਤੌਰ ਤੇ ਜਿਹਦੇ ਆਧਾਰ ਦੇ ਉੱਤੇ ਬਾਕੀ ਬਣਾਏ ਗਏ ਜੀ ਉਹ ਤਾਂ ਟਾਰਗੇਟ ਕਿਲਿੰਗ ਕਰਨੀ ਸੀ। ਔਰ ਇਹ ਜਿਹੜਾ ਇੱਕ ਕੇਸ ਉਹਨਾਂ ਨੇ ਆਲਮੋਸਟ ਉਸ ਪੀਰੀਅਡ ਦੇ ਵਿੱਚ ਹੀ ਜਿਹੜਾ ਇਹ ਰਣਜੀਤ ਸਿੰਘ ਹੁੰਦਲ ਨਾਂ ਦੇ SSP ਨੇ ਉਹਨਾਂ ਦੇ ਉੱਤੇ ਬਣਾਇਆ। ਇਹ ਸੀ ਕਿ ਵੀ ਇਹ ਜਿਹੜਾ ਉਹਨਾਂ ਨੇ ਕਿ ਜੀ ਇੱਕ ਜਿਹੜਾ ਉਹਨਾਂ ਦੇ ਨਾਲ ਸੌਦਾ ਸਾਧ ਦੇ ਨਾਲ ਜੁੜਿਆ ਹੋਇਆ ਸੀ ਉਹਨੂੰ ਮਾਰਨ ਦੇ ਲਈ, ਟਾਰਗੇਟ ਕਿਲਿੰਗ ਦੇ ਲਈ ਪਲਾਨ ਕੀਤਾ। ਔਰ ਅੱਜ ਜਿਹੜੀ ਖਬਰ ਸਾਰੇ ਮੀਡੀਆ 'ਚ ਹੈ, ਈਵਨ BBC ਨੇ ਵੀ ਇਸ ਨੂੰ ਸਪੈਸ਼ਲ ਐਜ਼ ਏ ਨਿਊਜ਼, ਔਰ ਉਹਨਾਂ ਦੀ ਬਾਕੀ ਇੰਡੀਪੈਂਡੈਂਟ ਦੂਸਰੀਆਂ ਅਖਬਾਰਾਂ ਉਹਦੇ 'ਚ ਜਿਹੜੀ ਹੈ ਜਗਤਾਰ ਸਿੰਘ ਜੌਹਲ ਐਕੁਏਟਡ ਇਨ ਫਸਟ ਕੋਰਟ ਟ੍ਰਾਇਲ ਔਰ British man detained in India since 2017
has been cleared of one charge but still faces death penalty. ਇੰਨੇ ਕੇਸ ਪਾਏ ਹੋਏ ਨੇ, ਪਰ ਜਿਹੜਾ ਇਹਨਾਂ ਸਾਰੇ ਕੇਸਾਂ ਦਾ ਆਧਾਰ ਸੀ, ਅੱਜ ਜਿਹੜਾ ਉਸ ਮੋਗਾ 'ਚ ਜਿਹੜਾ ਸਪੈਸ਼ਲ ਕੋਰਟ ਸੀ ਉਹਨਾਂ ਨੇ ਐਕਵਿਟ ਕੀਤਾ ਹੈ। ਔਰ ਇਹ BBC ਨੇ ਵੀ ਇਸੇ ਲਾਈਨ ਦੇ ਉੱਤੇ ਹੈਡਲਾਈਨ ਦਿੱਤੀ ਹੈ, ਜਗਤਾਰ ਸਿੰਘ ਜੌਲ ਐਕਵਿਟਡ ਇਨ ਇੰਡੀਆ ਟੈਰਰ ਕੇਸ। ਔਰ ਸਕਾਟਿਸ਼ ਸਿੱਖ ਮੈਨ detained in India for 7 years on terror charges has been cleared in one of 9 cases against him. 2017 ਚ ਉਹਨਾਂ ਨੂੰ ਅਰੈਸਟ ਕੀਤਾ, 9 ਕੇਸ ਨੇ, ਉਹਦੇ ਚੋਂ ਇੱਕ ਦੇ ਵਿੱਚ ਕਿਉਂਕਿ ਹੁਣ ਇਹਦੇ ਤੇ ਜਿਹੜੇ ਉਹਨਾਂ ਦੇ ਵਕੀਲ ਨੇ ਜਸਪਾਲ ਸਿੰਘ ਮੰਝਪੁਰ, ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਬਾਕੀ ਕੇਸਾਂ 'ਚ ਵੀ ਜਿਹੜਾ ਉਹ ਡ੍ਰੌਪ ਕਰਨੇ ਹੋਣਗੇ ਉਹਨਾਂ ਨੂੰ, ਕਿਉਂਕਿ ਇਹ ਹੀ ਉਹਦਾ ਆਧਾਰ ਸੀ ਬਹੁਤ ਸਾਰੇ ਕੇਸਾਂ ਦਾ, ਜਿਹਦੇ 'ਚ ਕਿ ਸਾਰਾ ਨਾ ਕੋਈ ਗਵਾਹੀ ਪੇਸ਼ ਕਰ ਸਕੇ, ਨਾ ਹੀ ਕੋਈ ਜਿਹੜਾ ਦੂਜਾ। ਇਸ ਦੇ ਉੱਤੇ ਸਿੱਖ ਫੈਡਰੇਸ਼ਨ UK ਨੇ ਵੀ ਤਸੱਲੀ ਦਾ ਇਜ਼ਹਾਰ ਕੀਤਾ ਹੈ। ਔਰ ਬੇਸ਼ੱਕ ਕਈਆਂ ਨੇ ਤਾਂ ਇਸ ਢੰਗ ਨਾਲ ਹੀ ਖਬਰ ਲਾਈ, ਪੰਜਾਬੀ ਮੀਡੀਆ ਔਰ ਖਾਸ ਤੌਰ 'ਤੇ ਅੱਜ ਕੱਲ੍ਹ ਯੂਟਿਊਬਰ ਜਿਹੜੇ ਨੇ, ਕਿ ਜੀ ਜਿਵੇਂ ਜੱਗੀ ਜੌਲ ਬਾਹਰ ਆ ਗਿਆ, ਹੁਣ ਇੰਗਲੈਂਡ ਜਾਣ ਲਈ ਤਿਆਰ ਹੈ, ਇਵੇਂ ਨਹੀਂ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬ੍ਰਿਟਿਸ਼ ਗੌਰਮੈਂਟ ਜਾਂ ਆਲਰੇਡੀ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਵੀ ਉਹਨੂੰ ਆਰਬਿਟਰੇਰੀ ਡਿਟੈਂਸ਼ਨ ਕਹਿ ਚੁੱਕੇ ਨੇ, UN ਦੇ ਵਿੱਚ ਇਹ ਹੋ ਚੁੱਕਾ ਹੈ ਆਲਰੇਡੀ ਇਹ। ਪਰ ਇਸ ਸਭ ਦਾ ਜਿਹੜਾ ਦੁਖਦ ਪਾਰਟ ਸੀ, ਹੁਣ ਬੇਸ਼ੱਕ ਮੈਨੂੰ ਇਹ ਲੱਗਦਾ ਵੀ ਈਵਨ ਜੇ ਬ੍ਰਿਟਿਸ਼ ਪ੍ਰੈਸ਼ਰ ਵੀ ਇੰਡੀਆ ਤੇ ਬਿਲਟ ਹੋ ਰਿਹਾ ਹੈ ਕਿ ਜਗਤਾਰ ਸਿੰਘ ਜੌਲ ਨੂੰ ਛੱਡੋ, ਤੇ ਉਹ ਇਵੇਂ ਕਰਨ ਕੋਲੋਂ ਜਦੋਂ ਰਿਲੀਫ ਦੇਣ ਦੀ ਲਾਈਨ ਤਾਂ ਇਹੀ ਹੁੰਦੀ ਹੈ ਕਿ ਜੀ ਝੂਠੇ ਕੇਸ ਨੇ, ਉਹਨਾਂ ਨੇ ਹੀ ਬਣਵਾਏ ਹੋਏ ਨੇ ਕੋਰਟ ਰਾਹੀਂ, ਉੱਥੇ ਹੀ ਕੋਰਟ ਨੂੰ ਇਹ ਕਿਹਾ ਹੋਏਗਾ ਕਿ ਭਾਈ ਇਹ ਹੁਣ ਜਿਹੜਾ ਸਾਨੂੰ ਛੱਡਣਾ ਪੈਣਾ ਤਾਂ ਇਹਨੂੰ ਇੱਕ ਡ੍ਰੌਪ ਕਰੋ, ਬਾਕੀ ਵੀ ਉਹ ਫੇਰੇ ਹੋਏਗਾ ਜੀ ਅਸੀਂ ਨਹੀਂ ਕੀਤਾ ਸੀ, ਉਹ ਤਾਂ ਸੀ ਔਰ ਅਦਾਲਤਾਂ ਨੇ ਛੱਡਿਆ। ਵੀ ਹੋਪ ਇਵੇਂ ਹੋਏ, ਕਿਉਂਕਿ ਉਹਦੀ ਸਿੰਘਣੀ ਜਿਸ ਕਦਰ ਵਿਚਾਰੀ ਸਫਰ ਕਰ ਰਹੀ ਹੈ, ਦੂਜੀ ਕੌਮ ਦਾ ਵੀ ਜਿਹੜਾ ਹੈ ਉਹ ਇੱਕ ਵੱਡਾ ਹਿੱਸਾ ਜਿਹੜਾ ਜਦੋਂ ਤੁਸੀਂ ਲੀਗਲ ਕੇਸ 'ਚ ਹੁੰਦੇ ਹੋ, ਇੱਕ ਲੌਬੀ ਬਰਾਬਰ ਚੱਲ ਰਹੀ ਹੈ। ਆਈ ਹੋਪ ਕਿ ਇਵੇਂ ਹੋਏ, ਪਰ ਮੈਨੂੰ ਇਹ ਲੱਗਦਾ ਵੀ ਅਲਟੀਮੇਟਲੀ ਪੋਲੀਟੀਕਲ ਕੇਸ ਹੈ। ਇਹ ਰੇ ਆਫ ਹੋਪ ਤੁਸੀਂ ਜਿਵੇਂ ਕਹਿ ਸਕਦੇ ਹੋ ਹੈ, ਲੇਕਿਨ ਇਸ ਦੇ ਉੱਤੇ ਪੂਰਾ ਪ੍ਰੈਸ਼ਰ ਬਿਲਡ ਕਰਨਾ ਹੋਏਗਾ, ਪੂਰੀ ਲੌਬੀ ਕਰਨੀ ਹੋਏਗੀ, ਕਿਉਂਕਿ ਦੇਖੋ ਇਹ ਇਵੇਂ ਨਹੀਂ ਹੈ ਜਿਵੇਂ ਅੱਜ ਇੱਕ ਵੀਰ ਨਾਲ ਟੋਰਾਂਟੋ ਗੱਲ ਭਾਈ ਅੰਮ੍ਰਿਤਪਾਲ ਸਿੰਘ ਦੇ ਹਵਾਲੇ ਨਾਲ ਹੋ ਰਹੀ ਸੀ, ਕਿਉਂਕਿ ਉਹਨਾਂ ਨੇ ਪਟੀਸ਼ਨ ਕੀਤੀ ਹੈ ਕਿ ਵੀ ਹੁਣ ਜੇ 60 ਦਿਨ ਕਿ ਕਿੰਨੇ ਜੇ ਤੁਸੀਂ ਗੈਰ ਹਾਜ਼ਰ ਰਹੋ ਪਾਰਲੀਮੈਂਟ ਤੋਂ, ਇਹਨੇ ਰੋਜ਼ ਜਿਹੜਾ ਸੈਸ਼ਨ ਚੱਲਦਾ ਹੈ, ਤੇ ਤੁਹਾਡੀ ਮੈਂਬਰਸ਼ਿਪ ਕੈਂਸਲ ਹੋ ਜਾਂਦੀ ਹੈ। ਹੁਣ ਨਾ ਉਹਨਾਂ ਨੂੰ ਰਿਲੀਜ਼ ਕਰਦੇ ਨੇ, ਹੋਰ ਕੇਸ ਬਣਾ ਦਿੱਤਾ, NSA ਲਾ ਦਿੱਤਾ, ਸੋ ਉਹਨਾਂ ਨੇ ਅਪੀਲ ਕੀਤੀ ਹੋਈ ਹੈ। ਹੁਣ ਕੋਈ ਪਾਰਲੀਮੈਂਟਰੀ ਕਮੇਟੀ ਬਣਾਈ ਉਹਨਾਂ ਨੇ 15 ਬੰਦਿਆਂ ਦੀ ਕਿ ਉਹ ਸ਼ਾਇਦ ਆਉਣ ਵਾਲੇ ਦਿਨਾਂ 'ਚ ਕਿੰਨੇ ਮਾਰਚ ਨੂੰ ਉਹਨਾਂ ਨੇ ਆਪਣਾ ਫੈਸਲਾ ਸੁਣਾਉਣਾ ਕੀ ਹੋਏਗਾ ਕੀ ਨਹੀਂ ਹੈ। ਲੇਕਿਨ ਉਸ ਗੁਫ਼ਤਗੂ 'ਚੋਂ ਇਹ ਚੱਲ ਰਿਹਾ ਸੀ ਕਿ ਵੀ ਅੰਮ੍ਰਿਤਪਾਲ ਸਿੰਘ ਤਾਂ 2-3 ਤਰੀਕੇ ਹੀ ਸੀ ਬਾਹਰ ਆਉਣ ਦੇ। ਪਹਿਲਾ ਤਾਂ ਇਹ ਹੈ ਕਿ ਵੀ ਉਹ ਟੁੱਟ ਜਾਏ, ਇਹਨਾਂ ਨਾਲ ਸਮਝੌਤਾ ਕਰ ਲਏ ਜੋ ਉਹ ਚਾਹੁੰਦੇ ਨੇ। ਸੈਕੰਡਲੀ ਇਹ ਹੈ ਕਿ ਵੀ ਇੰਨਾ ਪ੍ਰੈਸ਼ਰ ਬਿਲਟ ਹੋਏ ਬਾਹਰੋਂ ਲੋਕਾਂ ਦਾ, ਜੇ ਹੁਣ ਉਹ 2 ਲੱਖ ਵੋਟਾਂ ਦੇ ਫਰਕ ਨਾਲ ਜਿੱਤਿਆ ਕਿ ਹਕੂਮਤ ਉਸ ਦੇ ਮਜਬੂਰ ਹੋਏ ਉਹਨੂੰ ਛੱਡਣ ਦੇ ਲਈ। ਤੀਸਰੀ ਤਾਂ ਕੋਈ ਚੋਇਸ ਨਹੀਂ ਹੈ, ਜਿਹੜਾ ਬੰਦਾ ਆਜ਼ਾਦੀ ਦੀ ਗੱਲ ਕਰਦਾ ਹੈ, ਕੋਈ ਗੁਲਾਮੀ ਦਾ ਕਬੂਲਣ ਨੂੰ ਤਿਆਰ ਨਹੀਂ, ਉਹਨੂੰ ਤਾਂ ਉਹਨਾਂ ਨੇ ਨਹੀਂ ਛੱਡਣਾ ਹੈ। ਸੋ ਇਸੇ ਤਰ੍ਹਾਂ ਸਾਨੂੰ ਇਹ ਲੱਗਦਾ ਵੀ ਇਹ ਬੇਸ਼ੱਕ ਇਟਸ ਏ ਰੇ ਆਫ ਹੋਪ, ਅਸੀਂ ਵੈਲਕਮ ਕਰਦੇ ਹਾਂ ਕਿ ਭਾਈ 8 ਸਾਲ ਬਾਅਦ ਘੱਟੋ ਘੱਟ ਜਿਹੜਾ ਇੱਕ ਆਸ ਬੱਝੀ ਹੈ। ਪਰ ਇਹ ਪ੍ਰੈਸ਼ਰ ਬਿਲਟ ਕਰਨਾ, ਜਿਵੇਂ ਪੈਟੀਸ਼ਨ ਕੈਂਪੇਨ ਹੈ MPs ਦੇ ਔਰ ਦੂਸਰਾ ਔਰ ਇੰਟਰਨੈਸ਼ਨਲ ਲੈਵਲ ਤੇ, ਇਸ ਦਾ ਹੀ ਨਤੀਜਾ ਹੋਏਗਾ ਕਿ ਅਲਟੀਮੇਟਲੀ ਜਿਹੜੀ ਇੰਡੀਅਨ ਹਕੂਮਤ ਹੈ ਜੱਗੀ ਜੌਲ ਨੂੰ ਛੱਡਣ ਤੇ ਮਜਬੂਰ ਹੋਏਗੀ। ਅਦਰਵਾਈਜ਼ ਇਹ ਕਿਤੇ ਨਾ ਕਿਤੇ ਉਲਝਾ ਕੇ ਕੋਈ ਹੋਰ ਕਰਕੇ ਜਿਹੜਾ ਉਹ ਇਹਨੂੰ ਪ੍ਰੋਲੋਂਗ ਕਰਨ ਦੀ ਕੋਸ਼ਿਸ਼ ਕਰਨਗੇ। ਬਿਲਕੁਲ ਰਾਜ ਸਾਹਿਬ, ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।